ਪਹਿਲੇ ਗੇਅਰ 'ਚ ਗੱਡੀ ਸੀ ਤੇ ਕੰਨ ਨੂੰ ਮੇਰੇ ਫੋਨ ਸੀ ਤੇ ਇੰਜ ਮੈਂ ਮੋੜੀ ਤੁਸੀਂ ਕਿੰਨਾ ਰਸ਼ ਟਿੱਕੀਆਂ ਵਾਲੇ ਕੋ ਬਹੁਤ ਸਭ ਵੇਲਾ ਹੋ ਗਿਆ ਕਿ ਗੱਡੀ ਚੜ ਗਈ ਦੌੜ ਗਏ ਸਾਰੇ। ਮੈਂ ਹੁਣ ਹੈਂਡਲ ਆਪਣੇ ਵੱਲ ਖਿੱਚ ਰਿਹਾ ਤੇ ਉਹਦੀ ਬ੍ਰੇਕ ਨਹੀਂ ਲਾ ਰਿਹਾ, ਹੈਂਡਲ ਖਿੱਚ ਰਿਹਾ ਤੇ ਰੇਸ ਦੇਈ ਜਾ ਰਿਹਾ। ਓਏ ਤੇ ਕਿਸੇ ਦਾ ਕੂਲਰ ਗੀਜ਼ਰ ਖਰਾਬ ਹੋਵੇ ਤੇ ਹਮਦ ਰੰਗੀਲਾ ਸਾਹਿਬ ਹੁਣ ਵੀ ਤੁਸੀਂ ਰਾਬਤਾ ਕਰ ਸਕਦੇ ਹੋ। ਟੂਟੀ ਬੇਸਨ ਖਰਾਬ ਹੋ ਜਾਏ, ਲਾਲ ਪੰਪ ਲਾਉਣਾ ਹੋਵੇ, ਡੌਂਕੀ ਪੰਪ, ਇਹ ਸਾਰੇ ਕੰਮ ਦੇ ਅਸਲ ਲਾਲ ਹੀ ਲਾਉਂਦੇ, ਹੋਰ ਰੰਗ ਦਾ ਤੇ ਨਹੀਂ ਲਾਣਗੇ। ਇਹਨੂੰ ਸਮਝਾ ਲੈ ਰੋਸ਼ਨਾ ਟਾ ਟਾ ਹੌਲੇ अस्सलाम वालेकुम नाज़रीन, मैं हाँ सरदार कमाल तो तुसी देख रहे हो सरदार कमाल ऑफिशियल चैनल। अज जिस फनकार नाल मैं तुहाडी मुलाकात करवा रहा बड़ी मुश्किल नाल मेरे काबू आए ने। अदाकार रंगीला साहब साडे दिलों ही वसदे ने। अदाकार रंगीला साहब तो कौन वाकफ नहीं। असी अज अदाकार रंगीला साहब दे एक बहुत चहेते शागिर्द, तुसी उन्हां नूं वेखदे होगे तारो से करे बातें, ਉਹਦੇ 'ਚ भी आ रहे ने, थिएटर ਤੇ ਤੁਸੀਂ ਵੇਖਦੇ ਰਹੋਗੇ। मेरा बड़ा पसंदीदा फनकार। आओ ਤੁਹਾਡੀ मुलाकात करवाने जनाब हामिद रंगीला साहब नाल। अस्सलाम वालेकुम जी हामिद रंगीला साहब। वालेकुम सलाम सरदार साहब। सब तो पहले तो उस्ताद जी माफ़ी, दो वारी सिलसिला ही इंज दा हो गया। कोई ऐसी गल नहीं। ਤੁਸੀਂ ਉਹ ਲੋਕ ਜਿਨ੍ਹਾਂ ਨੂੰ ਅਸੀਂ ਦੇਖ ਕੇ ਇਸ ਫੀਲਡ ਦੇ ਵਿੱਚ ਆਏ ਹਾਂ। ਹਾਮਿਦ ਰੰਗੀਲਾ ਸਾਹਿਬ, ਤੁਸੀਂ ਰੰਗੀਲਾ ਸਾਹਿਬ ਦੇ ਸ਼ਾਗਿਰਦ ਕਿਸ ਸੰਨ 'ਚ ਹੋਏ? ਮੈਂ ਸਮਝ ਲਓ ਕੰਨ ਸੰਨ 'ਚ ਹੀ ਹੋਇਆ ਬਾਅਦ। ਨਹੀਂ, ਸ਼ਾਗਿਰਦ ਤੁਸੀਂ ਹੋਏ ਰਹੇ। ਮੈਂ ਉਹਨਾਂ ਦਾ ਸ਼ਾਗਿਰਦ। ਇੱਕ ਸਟੋਰੀ ਹੈਗੀ ਕਿ ਮੈਂ ਸਾਬਰ ਚੌਧਰੀ ਸਾਹਿਬ ਨੇ ਸਾਡੇ ਫੈਸਲਾਬਾਦ ਦੇ ਡਾਇਰੈਕਟਰ, ਹਾਂ, ਉਹਨਾਂ ਦਾ ਡਰਾਮਾ ਇੱਥੇ ਲੱਗਾ ਹੈ ਮਹਾਰਾਜਾ ਐਂਟੀਟੋਰੀਅਲ, ਤੇ ਮੇਰੇ ਮਹੱਲੇ ਦੇ ਉਹ ਬੰਦੇ ਨੇ ਜਿਨ੍ਹਾਂ ਨੇ ਪੋਸਟਰ ਛਾਪਦੇ ਨੇ। ਮੈਂ ਸਕੂਲ ਦੇ ਵਿੱਚ ਡਰਾਮਾ ਖੱਬੇ ਸੱਜੇ ਮਿਲ ਰਿਹਾ, ਕਮਰਸ਼ੀਅਲ ਮੈਂ ਕੋਈ ਨਹੀਂ ਕੀਤਾ ਸੀ। ਠੀਕ ਹੈ। ਉਹ ਮਹੱਲੇ ਦਾ ਜਿਹੜਾ ਮੁੰਡਾ ਉਹਨੇ ਕਿਹਾ ਅਸੀਂ ਤੇਰੀ ਤਸਵੀਰ ਲਾ ਦਿੰਦੇ, ਤੂੰ ਡਰਾਮੇ 'ਚ ਕੰਮ ਕਰ। ਮੈਂ ਕਿਹਾ ਠੀਕ ਹੈ, ਖੁਸ਼ੀ ਹੋਈ। ਸ਼ਾਰਟਕੱਟ ਮੈਨੂੰ ਸਾਬਰ ਚੌਧਰੀ ਸਾਹਿਬ ਨੇ ਕਿਹਾ ਕਿ ਤਾਜ਼ੀ ਮੈਂ ਕਲੀਨ ਸ਼ੇਵ ਕਰਾਈ ਹੈ ਤੇ ਸ਼ਾਦੀ ਵੀ ਨਹੀਂ ਮੇਰੀ ਹੋਈ, ਛੋਟਾ ਜਿਹਾ ਮੂੰਹ ਤੇ ਉਹ 3 ਕੱਪੀ ਚੈਨਗਰ ਦਾ ਮੂੰਹ ਨਿਕਲੇ। ਅੱਛਾ। ਉਹਨਾਂ ਨੇ ਕਿਹਾ ਤੇਰਾ ਤਾਂ ਮੂੰਹ ਰੰਗੀਲੇ ਵਰਗਾ ਹੈਗਾ। ਤੇ ਮੈਂ ਕਿਹਾ, ਕਹਿੰਦੇ ਚੱਲ ਕੋਈ ਆਈਟਮ ਰੰਗੀਲੇ ਦੀ ਸੁਣਾ। ਤੇ ਮੈਂ ਵੀ ਉਹਨਾਂ ਦੇ ਸਾਹਮਣੇ ਕਰ ਰਿਹਾ, ਓਏ ਆਏ ਕੀ ਹੈ? ਕਹਿੰਦੇ ਬਸ ਠੀਕ ਹੈ, ਤੇਰਾ ਨਾਂ ਅੱਜ ਤੋਂ ਬਾਅਦ ਹੈ ਹਾਮਿਦ ਰੰਗੀਲਾ। ਉਹ ਨਾਂ ਸ਼ੁਰੂ ਅੱਛਾ, ਤੁਹਾਡਾ ਨਾਂ ਉਹਨਾਂ ਨੇ ਰੱਖਿਆ ਸਾਬਰ ਚੌਧਰੀ ਸਾਹਿਬ ਜੀ। ਉਹ ਸਾਈਡਾਂ ਤੇ ਡਰਾਮੇ ਮਿਲਣੇ ਸ਼ੁਰੂ ਹੋ ਗਏ ਖੱਬੇ ਸੱਜੇ, ਨਾਂ ਥੋੜ੍ਹਾ ਜਿਹਾ ਅੱਲਾ ਨੇ ਬਣਾ ਦਿੱਤਾ। ਪੱਟੋ ਪਰਵਾਨਾ ਮੇਰਾ ਬੜਾ ਅੱਛਾ ਮੌਸਮ ਹੈ। ਇਸ ਸ਼ਹਜ਼ਾਦ ਥੀਏਟਰ ਦੇ ਵਿੱਚ ਉਸਤਾਦ ਆਏ, ਮੈਨੂੰ ਉਹਨੇ ਕਿਹਾ ਕਿ ਤੂੰ ਹਾਮਿਦ ਰੰਗੀਲਾ ਤੇ ਹੈ ਹੀ ਹੈ। ਮੇਰੇ ਜ਼ਿਹਨ ਦੇ ਵਿੱਚ ਅਮਾਨ ਸਾਹਿਬ ਵਸ ਰਹੇ ਸੀ, ਮੈਂ ਉਹਨਾਂ ਦਾ ਸ਼ਾਗਿਰਦ ਹੋਣਾ ਸੀ। ਉਹਨੇ ਮੈਨੂੰ ਕਿਹਾ ਹੁਣ ਤੇਰਾ ਨਾਂ ਰੰਗੀਲਾ ਚੱਲਿਆ ਸਾਰੇ ਪਾਸੇ, ਮੈਂ ਤੈਨੂੰ ਉਹਨਾਂ ਦਾ ਸ਼ਾਗਿਰਦ ਕਰਵਾ ਦੇਣਾ। ਉਹ ਭੱਟੋ ਨੇ ਸਾਰਾ ਅਰੇਂਜ ਕੀਤਾ। ਸ਼ਹਜ਼ਾਦ ਥੀਏਟਰ ਦੇ ਵਿੱਚ ਮੈਂ ਉਸਤਾਦ ਜੀ ਦਾ ਗੰਡਾਬੰਨ ਸ਼ਾਗਿਰਦ ਹੋਇਆ, ਜਿਹਦੇ ਵਿੱਚ ਸਫਦਰ ਸਾਹਿਬ ਵੀ ਗਵਾਹ ਨੇ ਇਸ ਗੱਲ ਦੇ, ਔਰ ਦਿਸ਼ਾਨ ਸਾਹਿਬ ਸੀਗੇ ਉੱਥੇ, ਰਾਜਾ ਸ਼ਹਜ਼ਾਦ ਸਾਹਿਬ। ਅੱਛਾ। ਇਹਨਾਂ ਨੇ ਸਾਰਿਆਂ ਨੇ ਮਿਲ ਕੇ ਭੱਟੋ ਪਰਵਾਨਾ, ਇਹਨਾਂ ਨੇ ਮੈਨੂੰ ਉਹਨਾਂ ਦਾ ਗੰਡਾਬੰਨ ਸ਼ਾਗਿਰਦ ਕਰਵਾਇਆ। ਚਲੋ ਇਹ ਗੱਲ ਤਾਂ ਤੈਅ ਹੋ ਗਈ ਕਿ ਤੁਸੀਂ ਰੰਗੀਲਾ ਸਾਹਿਬ ਦੇ ਗੰਡਾਬੰਨ ਸ਼ਾਗਿਰਦ ਜੀ ਹੋ। ਅਲਹਮਦੁਲਿਲਾ। ਕਿਉਂਕਿ ਕਈ ਲੋਕ ਝੂਠਾ ਦਾਵਾ ਕਰਦੇ ਨੇ ਜਿਨ੍ਹਾਂ ਨੇ ਰੰਗੀਲਾ ਸਾਹਿਬ ਨੂੰ ਵੇਖਿਆ ਵੀ ਨਹੀਂ, ਜਾਂ ਰੰਗੀਲਾ ਸਾਹਿਬ ਨੂੰ ਮਿਲੇ ਵੀ ਨਹੀਂ ਹੋਏ, ਤੇ ਉਹ ਵੀ ਰੰਗੀਲਾ ਸਾਹਿਬ ਦੇ ਸ਼ਾਗਿਰਦ ਬਣੇ ਨੇ। ਤੇ ਜ਼ਿੰਦਗੀ 'ਚ ਮੈਂ ਡਰਾਮੇ ਉਹਨਾਂ ਦੇ ਨਾਲ ਸਿਰਫ 2 ਹੀ ਕੀਤੇ। ਦੇਖੋ, ਮੈਂ ਉਹਨੂੰ ਖੁਸ਼ਨਸੀਬਾ 'ਚ ਹਾਂ ਕਿ ਮੈਨੂੰ ਰੰਗੀਲਾ ਸਾਹਿਬ ਨਾਲ ਥੀਏਟਰ 'ਤੇ ਕੰਮ ਕਰਨ ਦਾ ਮੌਕਾ ਮਿਲਿਆ, ਫਿਲਮ 'ਚ ਕੰਮ ਕਰਨ ਦਾ ਮੌਕਾ ਮਿਲਿਆ। ਜੀ ਜੀ ਜੀ। और क्या फनकार और क्या लाजवाब इंसान सन। अल्लाह उन्होंने करवट करो, जन्नत नसीब करे। आमीन। उस्ताद होਰਾਂ ਦੀ ਕੋਈ ਗੱਲ ਯਾਦ ਹੋਵੇ? ਉਸਤਾਦ ਜੀ ਦੀ ਮੈਨੂੰ ਗੱਲ ਇਹ ਹੈਗੀ ਹੈ ਕਿ ਜ਼ਿਆਦਾਤਰ ਨਾ ਉਹ ਮਜ਼ਾ ਲੈਂਦੇ ਸੀ ਬੰਦੇ ਦਾ। ਆਹੋ, ਜਿਹਨੂੰ ਉਹ ਕਹਿੰਦੇ ਲੋਕੀ ਕਹਿੰਦੇ ਸੀ ਇਹ ਭੁੱਲ ਜਾਂਦੇ ਨੇ, ਇਹਨਾਂ ਦੀ ਯਾਦਦਾਸ਼ਤ ਕਮਜ਼ੋਰ ਹੈ। ਉਹ ਮਜ਼ਾ ਉਹਦਾ ਲੈਂਦੇ ਸੀ। ਉਹ ਮੈਂ ਜਿਸ ਵੇਲੇ ਸ਼ਾਗਿਰਦ ਹੋਇਆ ਨਾ, ਤੇ ਪਹਿਲਾਂ ਉਹਨਾਂ ਨੇ ਮੈਨੂੰ ਬੈਂਗ ਇਹ ਮਾਰਿਆ ਕਿ ਤੇਰਾ ਨਾਮ ਕੀ ਹੈ। ਮੈਂ ਕਿਹਾ ਜੀ ਹਾਮਿਦ ਰੰਗੀਲਾ। ਕਹਿੰਦੇ ਤੇਰੇ ਤੇ ਤਾਂ ਪਹਿਲਾਂ ਹੀ ਪਰਚਾ ਹੁੰਦਾ, ਤੂੰ ਮੇਰਾ ਨਾਂ ਇਸਤੇਮਾਲ ਕਰ ਰਿਹਾ। ਮੇਰਾ ਰੰਗ ਉੱਡ ਗਿਆ। ਸਾਰਿਆਂ ਨੇ ਕਿਹਾ ਬੱਚਾ ਹੈਗਾ ਕੋਈ ਨਹੀਂ। ਸ਼ਾਗਿਰਦ ਮੈਨੂੰ ਕਰ ਲਿਆ ਉਹਨਾਂ ਨੇ, ਤੇ ਮੈਨੂੰ ਕਹਿੰਦੇ ਨੇ ਜਾ ਮਠਿਆਈ ਵੰਡ ਅੰਦਰ। ਇਹ ਸਾਰਿਆਂ ਨੂੰ ਦੱਸੀ ਮੈਂ ਸ਼ਾਗਿਰਦ ਹੋਇਆ, ਇਹ ਨਾ ਲੋਕੀ ਸਮਝਣ ਤੂੰ ਮੋਟਰਸਾਈਕਲ ਲਈ। ਮੈਂ ਹੁਣ ਮਠਿਆਈ, ਮੈਂ ਸਰਦਾਰ ਸਾਹਿਬ ਉਹ ਟੀਮ ਪਹਿਲੀ ਵਾਰੀ ਵੇਖੀ ਹੈ, ਵੱਡੀ ਟੀਮ। ਠੀਕ ਹੈ ਜੀ। ਮਰਹੂਮ ਅਦੀਬ ਸਾਹਿਬ, ਮਰਹੂਮ ਜ਼ਫਰ ਬਲੋਚ ਸਾਹਿਬ, ਇਹ ਲਾਹੌਰੋਂ ਟੀਮ ਆਈ ਸੀ ਸਾਰੀ, ਚਕੋਰੀ ਬੇਗਮ ਜੀ। ਉਹ ਅੱਲਾ ਰਹਿਮ ਕਰੇ, ਜਿਹਨੇ ਤੇਰੇ ਸ਼ਾਗਿਰਦੀ ਦੀ ਮਠਿਆਈ ਖਾਧੀ ਉਹ ਦੁਨੀਆ ਤੇ ਰਿਹਾ ਨਹੀਂ। ਉਹ ਚਾਲੀ ਖਾਨ ਸਾਹਿਬ ਹੈਗੇ ਨੇ, ਜ਼ਿੰਦਾ ਸਲੀਮ ਵੀ ਹੈਗਾ, ਸਲੀਮ ਅਲਬੇਲਾ ਸਾਹਿਬ। ਉਹ ਤੂੰ ਵੀ ਬਿਮਾਰ ਹੈ, ਅੱਲਾ ਨੂੰ ਸਿਹਤ ਦੇਵੇ ਯਾਰ। ਉਹ ਮੈਂ ਮਠਿਆਈ ਵੰਡ ਕੇ ਵਾਪਸ ਆਇਆ ਤੇ ਉਹਨਾਂ ਨੇ ਮੈਨੂੰ ਕਿਹਾ ਇੱਧਰ ਆਓ ਜੀ, ਕਿਸ ਚੀਜ਼ ਦੀ ਮਠਿਆਈ ਵੰਡ ਰਹੇ ਹੋ? ਉਹ ਇਹ ਮੇਰਾ ਪਿਸਤੌਲ ਦੇ ਕੇ ਤੇ ਉਹ ਲਿਆਓ, ਇਹਨੂੰ ਮੁੰਡਾ ਕੌਣ ਹੈਗਾ, ਕੱਢੋ ਇਹਨੂੰ ਬਾਹਰ। ਮੈਨੂੰ ਉਹਨਾਂ ਨੇ ਦੌੜਾ ਦਿੱਤਾ ਉੱਥੇ। 2 ਸਾਲ ਬਾਅਦ ਫਿਰ ਮੈਨੂੰ ਮਿਲੇ ਨੇ ਤੇ ਮੈਨੂੰ ਕਹਿੰਦੇ ਨੇ ਡਰਾਮਾ ਵੇਖਣਾ ਲੰਬਰਾ ਟੂਚ। ਮੈਂ ਕਿਹਾ ਜੀ ਨਹੀਂ। ਰੋਟੀ ਖਾਣੀ, ਕਿਰਾਇਆ ਚਾਹੀਦਾ। ਮੈਂ ਕਿਹਾ ਜੀ ਨਹੀਂ। ਫਿਰ ਕੀ ਲੈਣ ਆਇਆ? ਫਿਰ ਉਹਨਾਂ ਨੇ ਮੈਨੂੰ ਉੱਥੇ ਜੀ ਲਾਇਆ। ਫਿਰ ਸਰਗੋਧੇ ਆਪਣਾ ਮਰਹੂਮ ਇੱਕ ਬੰਦਾ, ਅੱਜ ਮਰਿਆਂ ਦਾ ਜ਼ਿਆਦਾ ਨਾਂ ਆ ਰਿਹਾ, ਚਲੋ ਕਰੀ ਜਾਓ ਅੱਲਾ ਵਾਹ। ਉਹ ਸ਼ਹਜ਼ਾਦ ਜ਼ੈਦੀ ਨੇ ਮੇਰਾ ਬਿਲਟਅਪ ਬਣਾਇਆ ਕਿ ਤੁਹਾਡਾ ਸ਼ਾਗਿਰਦ ਹੈ, ਵੈਸੇ ਤੁਹਾਡੇ ਕੋਲ ਸਹਿਮਿਆ ਡਰਦਾ। ਉਹਨਾਂ ਨੇ ਫਿਰ ਸਰਗੋਧੇ ਇਹ ਮੰਨੇ ਨੇ ਕਿ ਇਹ ਮੇਰਾ ਸ਼ਾਗਿਰਦ ਹੈਗਾ। ਅੱਛਾ ਜੀ। ਵਨ ਸ਼ੋਅ ਕਰਨ ਆਏ ਸੀ ਉਹ, ਉੱਥੇ ਫਿਰ ਉਹਨਾਂ ਨੇ ਕਿਹਾ ਕਿ ਇਹ ਮੇਰਾ ਸ਼ਾਗਿਰਦ।
ਵਾਹ ਬੜੇ ਨਫੀਸ ਹਾਂਜੀ, ਆਦਮੀ ਹਾਂਜੀ, ਰੰਗੀਲਾ ਕਿਆ ਬਾਤ, ਸਾਹਿਬ ਕਿਆ ਬਾਤ। ਔਰ ਲੋਕੀ ਕਹਿੰਦੇ ਨੇ ਕਿ ਮੈਂ ਇੱਕ ਫਿਲਮ ਆਪਣੀ ਬਣਾ ਰਿਹਾ ਸੀ ਮੁੰਡਾ ਸ਼ਰਾਰਤੀ, ਤੇ ਮੈਂ ਕਿਹਾ ਜੀ ਸਵੇਰੇ 10 ਵਜੇ ਸ਼ੂਟਿੰਗ ਹੈ ਹਾਂਜੀ। ਕਿ ਕਿਤਨੇ ਬਜੇ, ਮੈਂ ਕਿਹਾ ਜੀ 10 ਵਜੇ 10 ਵਜੇ ਕੋਈ ਨਹੀਂ ਆਉਂਦਾ ਤੂੰ ਗਲਤ ਕਹਿ ਰਿਹਾ, ਮੈਂ ਕਿਹਾ ਜੀ ਸਾਰੇ ਆਣਗੇ, ਮੈਂ ਤੇਰੇ ਪੁੱਤਰ ਕਹਿ ਰਿਹਾ ਨਹੀਂ ਆਏਗਾ ਕੋਈ, ਉਹ ਮੈਂ ਕਿਹਾ ਤੁਸੀਂ ਤੇ ਆਓ ਨਾ ਜੀ। ਉਹ ਮੈਂ ਜਦੋਂ ਸਟੂਡੀਓ ਪਹੁੰਚਿਆ ਮੈਂ ਖੁਦ 11 ਵਜੇ ਪਹੁੰਚਿਆ, ਹਾਂਜੀ ਕਹਿੰਦੇ ਜੀ ਰੰਗੀਲਾ ਸਾਹਿਬ ਨਾਲ ਚੱਕਰ ਲਾ ਕੇ ਚਲੇ ਗਏ ਨੇ, ਤੇ ਨਾਲ ਮੈਨੂੰ ਲੋਕੀ ਕਹਿਣਗੇ ਜੀ ਰੰਗੀਲਾ ਸਾਹਿਬ ਇੱਕ ਵਾਰੀ ਸ਼ੂਟਿੰਗ ਤੋਂ ਚੱਲ ਜਾਣ ਦੁਬਾਰਾ ਨਹੀਂ ਆਉਂਦੇ। ਮੈਂ ਕਿਹਾ ਅੱਛਾ ਅੱਲਾ ਵਾਰਸੇ ਮੈਂ ਘਰ ਗਿਆ ਵਾਂ। ਬਾਹਰ ਆ ਕੇ ਫਿਰ ਮੈਨੇ ਜਿਹੜਾ ਨਾਰਾਜ਼ ਜਦ ਮੈਂ ਤੈਨੂੰ ਆਖਿਆ ਸੀ ਇਹ 10 ਵਜੇ ਕੋਈ ਨਹੀਂ ਆਉਂਦਾ ਤੇ ਤੂੰ ਮੈਨੂੰ ਕਿਉਂ ਆਖਿਆ, ਵਾਹ ਤੇ ਲੜ ਲੁੜ ਕੇ ਤੇ ਕੋਈ ਅੱਧੇ ਘੰਟੇ ਬਾਅਦ ਇਹ ਤੇਰੀ ਫਿਲਮ ਹੈ ਵਰਨਾ ਮੇਰਾ ਤੂੰ ਰਿਕਾਰਡ ਤੋੜਿਆ, ਆਹਾ ਤੇ ਚੱਲ ਕੇ ਸ਼ੂਟਿੰਗ ਕਰਤੀ ਉਹਨੇ। ਬੜੀ ਬਾਤ। ਉਹਨਾਂ ਦੇ ਮੈਨੂੰ ਗੱਲ ਯਾਦ ਸਰਦਾਰ ਸਾਹਿਬ ਮੈਨੂੰ ਉਹਨਾਂ ਨੇ ਇੱਕ ਵਾਰੀ ਸਰਗੋਧੇ ਜਦੋਂ ਇਸ ਕਾਬਲ ਸਮਝਿਆ, ਮੈਨੂੰ ਕੋਲ ਬਿਠਾਇਆ, ਸਾਰੀ ਰਾਤ ਬੜੀਆਂ ਗੱਲਾਂ ਦਸੀਆਂ। ਉਹਨਾਂ ਨੇ ਮੈਨੂੰ ਕਿਹਾ तुम्हारा कोई काम फंसा हो ना तुमने मेरी फिल्म देखनी है। ਕੋਈ ਸ਼ੱਕ ਨਹੀਂ ਇਹਦੇ 'ਚ। ठीक है जी। मैं उन्होंने एक फिल्म देखी जिन्हें जो उन्होंने कंटिन्यूटी खेली है 6 ਤੇ 6 12 10 में गोली किथे किथे मार। ਵਾਹ मैं आप तो यतीम है ਤੁਹਾਨੂੰ ਵੀ ਕਰਦੇ ਇਹਨੂੰ ਮੈਂ ਟਰੈਕ ਇੱਕ ਦੇ ਕੇ ਨਾ ਜੱਗਾ ਬਦਮਾਸ਼ ਕਰਕੇ ਜੇ ਮੈਂ ਆਪ ਤੇ ਯਤੀਮ ਹਾਂ ਤੁਹਾਨੂੰ ਵੀ ਕਰ, ਇਹ ਮੈਂ 7 ਸਾਲ ਆਊਟਡੋਰੇ ਰੋਲ ਕੀਤਾ। ਬੱਲੇ ਬੱਲੇ ਬੱਲੇ। ਠੀਕ ਹੈ ਜੀ। ਐਂਡ ਤੇ ਉਹ ਰੰਗੀਲਾ ਹੋ ਜਾਂਦਾ। ਬੜੇ ਵੱਡੇ ਲੋਕ। ਅੱਛਾ ਤੁਸੀਂ ਮੌਲਾ ਜੱਟ ਬੜਾ ਤੁਹਾਡਾ ਹਿੱਟ ਜਾ ਰਿਹਾ ਇਸ ਵੇਲੇ, ਇਹ ਮੌਲਾ ਜੱਟ ਕਿੱਥੋਂ, ਔਰ ਮਾਸ਼ਾਅੱਲਾ ਤੁਹਾਨੂੰ ਸਾਰੀਆਂ ਰਾਈ ਸਾਹਿਬ ਦੀਆਂ ਟਰਨਾਂ ਯਾਦ ਨੇ। ਇੱਕ ਤੇ ਮੈਂ ਲੂਮਾ ਦੇ ਜਦੋਂ ਕੰਮ ਕਰਦਾ ਸੀ ਮੈਂ ਬਹੁਤ ਦੇਖਿਆ ਰਾਈ। ਅੱਛਾ ਠੀਕ ਹੈ ਜੀ। ਜਦੋਂ ਫਾਰਮ ਹੁੰਦੇ ਸੀ VCR ਵਾਲੀ ਦੁਕਾਨ ਤੇ ਬਹਿ ਜਾਣਾ। ਹਾਂ ਦੂਸਰੇ ਨੰਬਰ ਤੇ ਮੈਂ ਜਦੋਂ ਇਹ ਫੀਲਡ ਦੇ ਵਿੱਚ ਆਇਆ ਤੇ ਮੈਂ ਆਪਣੇ ਉਸਤਾਦ ਦੀ ਗੱਲ ਅਜ਼ਮਾ ਕੇ ਦੇਖੀ ਹੈ। ਠੀਕ ਹੈ ਜੀ। ਕਿ ਜੋ ਮੇਰੇ ਉਸਤਾਦ ਨੇ ਕਿਹਾ ਜੈਨੂਇਨ ਇਸ ਤਰ੍ਹਾਂ ਹੈ ਕਿ ਨਹੀਂ। मेरे उस्ताद ने कहा कि अभी तुम्हारे रंग गीले हैं। हाँ रंगीला साहब ने जी, अभी तुम्हारे रंग गीले हैं, तुम्हारे रंग पक्के उस वक्त होंगे जब तुम में 7 रंग आएंगे। रंगीले का मतलब है 7 रंग। वाह। 7 रंग आप में आएंगे और आप ठीक हो जाएंगे, रंगीला बन जाएगा। और रंगीला बनने की कोशिश नहीं करनी, वो मैं ही हूँ। वाह। ठीक है जी। तो वो फिर मैनू ये रोल जो मैं सरदार साहब जो लाया ना मैं केबल तो मौला जट लगी है। हालांकि मैं पहलों भी बड़ी गल तुसीं जिहड़ी टर्ना राई साहब दी याद कीती जरा दिखाना है टर्ना की करदे जो राई साहब मैं फ्रेम च खाली नहीं सी खलोंदे नहीं वो मैं जिन्नी बारी लाया ना तो मौला जट लगी। मैं यार अज इस फिल्म नूं गौर नाल तो देखो वो करके तो मैं नाज थिएटर ड्रामा कर रहा, रोल वंडे गए ने सारे। डायरैक्टर ने मैनूं कहा की करना, मैं कहा मौला जट करना है। की रोल हैगा ये उत्थों रोल बनिया। मैं बनाया सी मौले नूं मौला ना मारे तो मौला नहीं मरदा, तुहानूं मौला नहीं लैना। ठीक है जी। ਉਹ ਸੀਨੀਅਰ ਫਨਕਾਰ ਸਾਡੇ ਭਾਈ ਤਾਹਰ ਨੁਸ਼ਾ ਸਾਹਿਬ ਉਹਨਾਂ ਨੇ ਮੈਨੂੰ ਕਿਹਾ ਨਹੀਂ ਮੌਲੇ ਨੂੰ ਮੌਲਾ ਨਾ ਮਾਰੇ ਤੇ ਮੌਲਾ ਨਹੀਂ ਮਰਦਾ, ਦੇ ਕੁਛ ਮੌਲਾ ਦੇ ਨਾਲ ਤੈਨੂੰ ਮੌਲਾ ਨੇ ਬੜਾ ਦੇਣਾ, ਨਹੀਂ ਤੇ ਫਿਰ ਤੈਨੂੰ ਮੌਲਾ ਨੇ ਲੈਣਾ। ਇਹਨੂੰ ਸਮਝਾ ਲਾ ਰੌਸ਼ਨਾ ਤੇ ਅੱਗੋਂ ਦੀ ਟਰਨ ਦੇ। ਠੀਕ ਹੈ। ਉਹ ਅੱਲਾ ਦਾ ਕਰਨਾ ਐਸਾ ਹੋਇਆ ਕਿ ਉਹ ਪਹਿਲੀ ਵਾਰੀ ਪਾਰਟ ਹੀ ਉਹ ਪਬਲਿਕ ਨੂੰ ਪਸੰਦ ਆਇਆ ਤੇ ਮੈਂ ਹੁਣ ਅਰਸਾ 3 ਤੋਂ 4 ਸਾਲ ਤੋਂ ਮੈਂ ਚੈਨਲ ਤੇ ਵੀ ਇਹੀ ਰੋਲ ਕਰ ਰਿਹਾ ਮੌਲਾ ਜੱਟ। ਤੇ ਇਹਦੇ ਵਿੱਚ ਇਹ ਹੁੰਦਾ ਹੈ ਕਿ ਕਿਤੇ ਹਿਜੜੇ ਦਾ ਰੋਲ ਕਰਨਾ ਪੈ ਗਿਆ ਚੌਧਰੀ। ਮੈਂ ਹਕੀਕਤ ਗੱਲ ਇਹ ਨਹੀਂ ਕਿ ਤੁਸੀਂ ਮੇਰੇ ਮੂੰਹ ਤੇ ਬੈਠੇ ਹੋ। ਮੈਂ ਜਦੋਂ ਵੀ ਆਪਣੇ ਸੀਨੀਅਰ ਦੇ ਨਾਲ ਡਰਾਮਾ ਕੀਤਾ ਹੈ ਨਾ, ਮੈਂ ਸਿੱਖਤ ਦੇ ਅਮਲ ਦੇ ਵਿੱਚ ਰਿਹਾ। ਮੈਂ ਤੁਹਾਡੇ ਨਾਲ ਜਦੋਂ ਡਰਾਮਾ ਕੀਤਾ ਹੈ ਨਾ, ਹਾਸ਼ਾ ਲੀਲਾ ਕਿ ਮੈਂ ਇਹ ਦੇਖਿਆ ਕਿ ਚੌਧਰੀ ਕਿਵੇਂ ਵੜਦਾ ਹੈ। ਅੱਛਾ। ਚੌਧਰੀ ਅਗਰ ਮੈਂ ਬਣਾ ਤੇ ਚੌਧਰੀ ਕਿਵੇਂ ਵੜਦਾ ਹੈ। ਤੁਹਾਨੂੰ ਯਾਦ ਨਹੀਂ ਹੈਗਾ, ਤੁਸੀਂ ਇੱਕ ਕੰਟੀਨਿਊਟੀ ਸੁਣਾਈ ਹੈ ਮੈਂ ਉਹ ਡਰਾਮੇ ਦੇ ਵਿੱਚ ਕੀਤੀ ਹੈ ਕਿ ਇੱਕ ਜ਼ਾਲਮ ਚੌਧਰੀ ਵਹਾਇਆ ਤੇ ਉਹਦੀ ਅੱਖ ਐ ਚੱਲ ਰਹੀ, ਕਹਿੰਦਾ ਉਹ 200 ਡਾ ਕਚਹਿਰੀਆਂ ਦਾ ਤੇ ਲਹੂ ਵੈਰੀਆਂ ਦਾ ਪੀਣ ਦਾ ਆਪਣਾ ਹੀ ਸਵਾਦ ਹੈ। ਇਹ ਤੁਹਾਡੀ ਕੰਟੀਨਿਊਟੀ। ਠੀਕ ਹੈ। ਤੇ ਉਹ ਸਿੱਖਤ ਦੇ ਅਮਲ ਦੇ ਵਿੱਚ ਜਦੋਂ ਅਸੀਂ ਰਵਾਂਗੇ ਨਾ ਤੇ ਸਾਨੂੰ ਸਾਡੇ ਸੀਨੀਅਰ ਦੇ ਕੋਲੋਂ ਬਹੁਤ ਕੁਝ ਮਿਲੇਗਾ। ਅੱਛਾ ਜੀ, ਮੈਂ ਤੁਹਾਡਾ ਤਾਰਫ ਇਸ ਲਈ ਨਹੀਂ ਪਹਿਲੇ ਕਰਵਾਇਆ ਕਿ ਲੋਕਾਂ ਨੂੰ ਨਾ ਇਹ ਮੇਰੇ ਤੇ ਸ਼ੱਕ ਹੈ ਕਿ ਮੈਂ ਸਿਰਫ ਫੈਸਲਾਬਾਦ ਦੇ ਬੰਦੇ ਅੱਗੇ ਲੈ ਕੇ ਆ ਰਿਹਾ ਹਾਂ। ਫੈਸਲਾਬਾਦ ਦਾ ਟੈਲੈਂਟ ਮੈਂ ਉਖਾੜਾ ਜੀ। ਫੈਸਲਾਬਾਦ 'ਚ ਹੀ ਸਾਡੇ ਬਹੁਤ ਅੱਛੇ ਫਨਕਾਰ ਨੇ। ਨਹੀਂ ਤੁਸੀਂ ਆਪਣੇ ਮੂੰਹ ਦੱਸੋ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ? ਮੈਂ ਫੈਸਲਾਬਾਦ ਦਾ ਹੀ ਰਹਿਣ ਵਾਲਾ ਸ਼ੁਰੂ ਤੋਂ। ਠੀਕ ਹੈ ਜੀ। ਫੈਸਲਾਬਾਦ ਦੇ ਔਰ ਆਪਣਾ ਰਾਣਾ ਫੈਮਿਲੀ ਨਾਲ ਮੇਰਾ ਤਲਕ ਹੈ ਮਾਸ਼ਾਅੱਲਾ। ਇਸ ਗੱਲ ਨੂੰ ਛੱਡ ਦਿਓ, ਕੋਈ ਨਹੀਂ ਮੰਨਣ ਡਿਆ। ਅੱਛਾ 15 ਸਾਲ ਮੈਨੂੰ ਹੋ ਗਏ ਨੇ ਜੀ, ਮੈਂ ਲਾਹੌਰ ਚਲਾ ਗਿਆ। ਤੇ ਫੈਸਲਾਬਾਦ ਨੇ ਆਪਣਾ ਹਾਂ ਫੈਸਲਾਬਾਦ ਸਮੁੰਦਰੀ ਰੋਡ ਪੁਲ ਕੋਰੀਆਂ ਵਾਲਾ ਹੈਗਾ, ਕੱਚੀ ਬਾਦੀ ਮਹੱਲਾ ਅਲੀਪੁਰ। ਅੱਛਾ ਜੀ। ਤੇ ਬਹੁਤ ਛੇਤੀ ਮੁਕਾਈ ਗੱਲ ਹੈ। ਮੈਂ ਕਹਿਣਾ ਚਾਹ ਰਿਹਾ ਸੀ ਕਿ ਇਹ ਤੁਹਾਨੂੰ ਇਹ ਮਤਲਬ ਇਸ ਕੰਮ 'ਚ ਆਉਣ ਤੋਂ ਪਹਿਲੇ ਕੀ ਕੰਮ ਕਰਦੇ ਸੀ? ਮੈਂ ਜ਼ਿੰਦਗੀ ਦੇ ਵਿੱਚ ਬੜੀ ਮਿਹਨਤ ਕੀਤੀ ਔਰ ਮੇਰੇ ਵਾਲਦ ਸਾਹਿਬ ਅੱਲਾ ਨੂੰ ਜਨਤਾ ਦੇ ਘਰ ਦੇਵੇ, ਉਹਨਾਂ ਨੇ ਮੈਨੂੰ ਕਿਹਾ ਸੀ ਕਿ ਵਾਲਦ ਸਾਹਿਬ ਤੇ ਨਾਤ ਖਾਨ ਸਨ ਮਾਸ਼ਾਅੱਲਾ। ਹਾਂਜੀ ਉਹ ਨਾਤ ਖਾਨ ਹਜ਼ੂਰ ਦੀ ਨਾਤ ਪੜ੍ਹਦੇ ਸੀ ਮਾਸ਼ਾਅੱਲਾ। ਠੀਕ ਹੈ ਜੀ। ਨੇ ਬੜਾ ਨਾਂ ਸੀ ਹਾਂ ਤਜਰਬੇਕਾਰ ਬੜੇ ਨੇਕ ਆਦਮੀ ਹੋਏ ਨੇ। ਤੇ ਉਹ ਉਹਨਾਂ ਨੇ ਮੈਨੂੰ ਜਿਹੜੇ ਵੀ ਕੰਮ ਤੇ ਪਾਇਆ ਨਾ ਉਹਨਾਂ ਨੇ ਮੈਨੂੰ ਕਿਹਾ ਮਿਹਨਤ ਨਾਲ ਕੰਮ ਕਰਨਾ। ਤੇ ਮੈਂ ਕੰਮ ਤੇ ਬੇਭਾਗ ਕੀਤੇ ਨੇ। ਜਿਹੜਾ ਮੋਟਾ ਕੰਮ ਮੈਂ ਤੁਹਾਨੂੰ ਉਹ ਦੱਸ ਦਿੰਦਾ। ਮੈਂ ਗੀਜ਼ਰ 에ਅਰ ਕੂਲਰ ਦਾ ਕੰਮ ਕੀਤਾ ਹੈ ਟਿਕਾਵਾਂ। ਔਰ ਤੁਸੀਂ ਉਹਦੇ ਕਾਰੀਗਰ ਵੀ? ਜੀ ਜੀ ਜੀ। ਔਰ ਨਾਜ਼ਰੀਨ ਕਿਸੇ ਦਾ ਕੂਲਰ ਗੀਜ਼ਰ ਖਰਾਬ ਹੋਵੇ ਤੇ ਹਮਦ ਰੰਗੀਲਾ ਸਾਹਿਬ
ਹੁਣ ਵੀ ਤੁਸੀਂ ਰਾਬਤਾ ਕਰ ਸਕਦੇ ਹੋ। ਟੂਟੀ ਬੇਸਨ ਖਰਾਬ ਹੋ ਗਿਆ, ਲਾਲ ਪੰਪ ਲਾਉਣਾ ਹੋਵੇ, ਡੌਂਕੀ ਪੰਪ, ਇਹ ਸਾਰੇ ਕੰਮ ਵਿੱਚ ਅੱਛਾ, ਲਾਲ ਹੀ ਲਾਉਂਦੇ, ਹੋਰ ਰੰਗ ਦਾ ਤਾਂ ਨਹੀਂ ਲਾਉਣਗੇ। ਉਦੋਂ ਚੱਲਦਾ ਹੀ ਲਾਲ ਸੀ। ਅੱਛਾ ਜੀ। ਇਹ ਕੰਮ ਮੈਂ ਕਰ ਰਿਹਾ ਸੀ ਹਾਂ। ਤੇ ਉਹ ਮੇਰੇ ਵੱਡੇ ਭਾਈ ਤਾਏ ਦੇ ਪੁੱਤਰ ਨੇ, ਤੁਸੀਂ ਵੀ ਜਾਣਦੇ ਹੋ, ਉਸਤਾਦ ਚੰਗੀਲਾ ਦੀ ਟੀਮ ਦੇ ਵਿੱਚ ਸੀਗੇ। ਉਹਨਾਂ ਦਾ ਨਾਮ ਹੈ ਰਿਆਜ਼ ਸ਼ਾਹ, ਕਮਾਲ ਹਸਨ ਦਾ ਰੋਲ ਕਰਦੇ। ਠੀਕ ਹੈ ਜੀ, ਉਹ ਮੇਰੇ ਸਕੇ ਤਾਏ ਦੇ ਬੇਟੇ ਨੇ। ਇਹ ਮੈਨੂੰ ਉਹ ਲੈ ਕੇ ਆਏ ਨੇ ਇਸ ਪਾਸੇ, ਮੈਨੂੰ ਨਹੀਂ ਪਤਾ ਹੈਗਾ। ਉਹਨੇ ਮੈਨੂੰ ਕਿਹਾ ਯਾਰ ਇੱਥੇ ਰੈਸਲ ਹੋ ਰਹੀ ਹੈ ਸਮਨਾਬਾਦ, ਆਪਣਾ ਐਕਸਚੇਂਜ ਦੇ ਨਾਲ ਸਕੂਲ ਹੈ। ਉਹ ਉਸਤਾਦ ਚੰਗੀਲਾ ਸਾਹਿਬ ਦਾ ਜੀ ਨਾਮ ਜੀ ਹੈ? ਜੀ ਜੀ। ਯਾਰ ਚੰਗੀਲਾ ਸਾਹਿਬ ਵੀ ਕੀ ਨਫੀਸ ਆਦਮੀ ਸਨ। ਮੈਂ ਕਹਿੰਦਾ ਹਟ ਜਾਓ ਪਿੱਛੇ। ਉਹ ਚੰਗੀਲਾ ਸਾਹਿਬ ਸੈਟਲ ਆ ਰਹੇ ਨੇ ਤੇ ਮੈਂ ਉਹਨਾਂ ਨੂੰ ਕਿਹਾ ਥੌੜੀ ਖਰਾਬ ਹੋਈ ਹੁੰਦੀ, ਉਹਨਾਂ ਮੇਰੇ ਥੌੜੀ ਮਾਰ ਦਿੱਤੀ। ਉਹ ਮੈਨੂੰ ਲੈ ਕੇ ਗਏ, ਉਹਨਾਂ ਕਿਹਾ ਜੀ ਇੱਥੇ ਸਾਡੇ ਡਰਾਮੇ ਦੀ ਰੈਸਲ ਹੋ ਰਹੀ। ਮੈਂ ਤੇ 600 ਰੁਪਇਆ ਪਰ ਦਿਹਾੜੀ ਤੇ ਮੈਂ ਕੰਮ ਕਰਨ ਡਿਆ, ਕਿਉਂਕਿ ਮੈਂ 200 ਰੁਪਇਆ ਕੂਲਰ ਇੱਕ ਦਾ ਮਿਲਦਾ, ਮੈਂ ਦਿਹਾੜੀ ਦੇ 3 ਬਣਾ ਲੈਣਾ, ਮੇਰੀ 600 ਦੀ ਦਿਹਾੜੀ ਲੱਗ ਰਹੀ। ਉਹ ਮੈਨੂੰ ਕਹਿੰਦਾ ਮੈਂ ਇੱਥੇ ਰੈਸਲ ਕਰ ਰਿਹਾ ਤੇ ਤੂੰ ਚੱਕਰ ਲਾ। ਮੈਂ ਗਿਆ, ਸ਼ਾਹਦਾ ਨੀਰਮ ਮੈਡਮ, ਆਪਣਾ ਯੂ ਮਿਰਜ਼ਾ ਸਾਹਿਬ ਮੈਂ ਉੱਥੇ ਪਹਿਲੀ ਵਾਰੀ ਦੇਖੇ ਨੇ, ਇੱਕ ਨਦੀਮ ਸ਼ੇਖ ਸਾਹਿਬ ਸਾਡੇ ਛੱਡ ਗਏ ਨੇ, ਇੱਧਰ ਮਨੀਰਾਬਾਦ ਰਹਿੰਦੇ। ਇਹ ਟੀਮ ਮੈਂ ਉੱਥੇ ਦੇਖੀ, ਉਸਤਾਦ ਚੰਗੀਲਾ, ਸ਼ਬੀਰ ਖਾਨ ਸਾਹਿਬ, ਠੀਕ ਹੈ ਜੀ, ਇੱਕ ਉਹ ਸ਼ਬੀਰ ਸ਼ੇਖ ਸਾਹਿਬ ਜਿਨ੍ਹਾਂ ਦੀ ਅੱਖ, ਠੀਕ ਹੈ ਜੀ, ਬਹੁਤ ਪਿਆਰੇ ਔਰ ਬਹੁਤ ਅੱਛੇ ਫਨਕਾਰ ਸਾਡੇ। ਇਹ ਕਿਰਦਾਰ ਮੈਂ ਸਾਰੇ ਉੱਥੇ ਪਹਿਲੀ ਵਾਰ ਦੇਖੇ ਨੇ। ਉਹ ਮੇਰੀ ਮਾੜੀ ਕਿਸਮਤ ਕਿ ਯੂ ਮਿਰਜ਼ਾ ਸਾਹਿਬ ਕੋਲ ਫਿਕਰੇ ਬੋਲੇ ਨਹੀਂ ਸੀ ਜਾ ਰਹੇ। ਮੈਂ 2 ਦਿਨ ਤੋਂ ਰੈਸਲ ਵੇਖ ਰਿਹਾ ਸੀ। ਮੈਂ ਹਾਲ 'ਚ ਉੱਠ ਕੇ ਗਿਆ, ਜਾ ਯਾਰ ਉਹ ਬਾਬਾ ਤੈਨੂੰ ਰੋਜ਼ ਦੱਸਦਾ ਇੱਧਰ ਕੋਲ ਬੋਲਿਆ ਨਹੀਂ ਜਾਂਦਾ। ਉਹ ਸਾਜ ਚੰਗੀਲੇ ਦਾ ਹਾਊ ਆਰ ਯੂ ਕਿਹੜੇ ਨਾਲ ਆ ਤੂੰ? ਉਹ ਕਹਿ ਰਿਹਾ ਓਏ ਜੇ ਅੱਲਾ ਮੀਆਂ ਨਾਲ ਵੀ ਹੋਵੇ ਬੋਲਿਆ ਤਾਂ ਮੇਰੀ ਗੱਲ 'ਚ ਮੈਨੂੰ, ਮੈਂ ਤੈਨੂੰ ਬਾਬਾ ਲੱਗਣਾ ਹੋਏ। ਉਹਨੇ ਕਿਹਾ ਤੂੰ ਬੋਲਣੇ ਨੇ। ਮੈਂ ਕਿਹਾ ਮੈਂ ਤਾਂ ਬੋਲ ਹੀ ਨਹੀਂ ਸਕਦਾ। ਉਹਨੇ ਕਿਹਾ ਫਿਰ ਬੋਲਿਆ ਕਿਉਂ ਸੀ? ਉਹ ਰਿਆਜ਼ ਨੇ ਮੈਨੂੰ ਕਿਹਾ ਤੈਨੂੰ ਇਹ ਜਾਨ ਨਹੀਂ ਛੱਡਣੀ। ਭਾਈ ਰਿਆਜ਼ ਕਹਿੰਦਾ ਕਰਕੇ ਵਿਖਾ। ਉਹ ਮੈਂ ਫਿਕਰੇ ਕਰਕੇ ਵਿਖਾਏ ਕਿ ਉਹ ਦਿਖਾਇਆ ਉਹਨਾਂ ਨੇ, ਇਹ ਕਿ ਬੰਦਾ ਅੰਦਰ ਵੜਿਆ ਤੇ ਉਹਦੇ ਸਿਰ 'ਚ ਕੁਛ ਵੱਜਿਆ ਤੇ ਉਹਨੇ ਕਿਹਾ ਖੌਰੇ ਸਿੱਖਾਂ ਦੇ ਵੇਲੇ ਦੀ ਛਾਤੇ ਬਾਲੇ ਵੀ ਭੁਰ ਵੱਜਣ ਡਏ ਨੇ। ਮਿਰਜ਼ਾ ਸਾਹਿਬ ਕੋਲੋਂ ਇਹ ਨਹੀਂ ਸੀ ਕਿਹਾ ਜਾ ਰਿਹਾ। ਉਹ ਮੈਂ ਕਿਹਾ, ਉਹਨੇ ਕਿਹਾ ਤੂੰ ਇਹੀ ਕਰਨਾ। ਮੈਂ ਕਿਹਾ ਮੈਂ ਨਹੀਂ ਕਰਨਾ, ਇਹ ਬੰਦਾ ਕਰੇਗਾ ਤੁਹਾਡੇ ਕੋਲ ਪਹਿਲਾਂ ਦਾ ਕਰ ਰਿਹਾ। ਸ਼ਾਰਟਕੱਟ ਮੈਂ ਉਹਨਾਂ ਨੂੰ 300 ਰੁਪਇਆ ਦੇ ਕੇ ਚੰਗੀਲਾ ਸਾਹਿਬ ਦੀ ਅਕੈਡਮੀ ਦੇ ਵਿੱਚ ਮੈਂ ਉਹਨਾਂ ਦਾ ਹਿੱਸਾ ਬਣ ਗਿਆ। ਵਾਹ। ਉਹਨਾਂ ਨੇ ਪਿੱਪਲ ਕਾਨੂੰਨੀ ਮੈਨੂੰ ਆਪਣਾ ਜਿਹੜਾ ਰੇਡੀਓ ਸਟੇਸ਼ਨ ਦੇ ਕੋਲ ਉਹ ਕਾਲਜ ਇੱਕ ਕੀ, ਉੱਥੇ ਉਹਨਾਂ ਨੇ ਮੈਨੂੰ ਪਹਿਲਾ ਡਰਾਮਾ ਕਸਾਈ ਦਾ ਰੋਲ ਕਰਾਇਆ। ਇੱਥੋਂ ਮੇਰਾ ਸਫ਼ਰ ਸ਼ੁਰੂ ਹੋਇਆ। ਅੱਛਾ, ਤੁਹਾਡੇ ਛੋਟੇ ਭਾਈ ਬੱਬੂ ਰਾਣਾ ਸਾਹਿਬ ਮਾਸ਼ਾਅੱਲਾ ਇਸ ਵੇਲੇ ਸਾਡੇ ਪਾਕਿਸਤਾਨ ਦੇ ਬੜੇ ਸਿਰਕੜਵੇਂ ਚੜ੍ਹਦੇ ਫਨਕਾਰ ਨੇ। ਬਿਲਕੁਲ। ਤੇ ਬੱਬੂ ਰਾਣਾ ਸਾਹਿਬ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬੱਬੂ ਰਾਣਾ ਨੇ ਬੜੀ ਮਿਹਨਤ ਕੀਤੀ ਹੈ, ਉਹਦੇ ਅਦਬ ਦਾ ਉਹਨੂੰ ਮਿਲਿਆ ਹੈ, ਠੀਕ ਹੈ। ਔਰ ਬੱਬੂ ਰਾਣੇ ਨੂੰ ਮੈਂ 2 ਬੰਦੇ ਮੇਰੀ ਜ਼ਿੰਦਗੀ ਦੇ ਵਿੱਚ ਐਸੇ ਆਏ ਨੇ ਜਿਨ੍ਹਾਂ ਨੂੰ ਅੱਲਾ ਨੇ ਮੇਰੇ ਮੂੰਹੋਂ ਕਹਾਇਆ, ਮੈਂ ਆਪ ਨਹੀਂ ਕਿਹਾ। ਇੱਕ ਕੈਸਰ ਪੀਆ ਸਾਹਿਬ, ਇੱਕ ਬੱਬੂ ਰਾਣਾ ਸਾਹਿਬ। ਅੱਛਾ ਜੀ। ਇਹਨਾਂ ਦੋਵਾਂ ਬੰਦਿਆਂ ਨੂੰ ਮੈਂ ਕਿਹਾ ਸੀ ਵੀ ਤੁਹਾਡੀ ਸਪੀਡ ਵੇਖ ਕੇ ਮੈਨੂੰ ਲੱਗ ਰਿਹਾ ਹੈ ਕਿ ਮੇਰੇ ਤੋਂ ਪਹਿਲਾਂ ਤੁਸੀਂ ਕਾਰਾਂ ਕੋਠੀਆਂ ਲਵੋਗੇ। ਮਾਸ਼ਾਅੱਲਾ। ਔਰ ਇੰਜ ਹੀ ਹੋਇਆ। ਨਹੀਂ, ਤੇ ਬੱਬੂ ਰਾਣਾ ਮਾਸ਼ਾਅੱਲਾ ਫਨਕਾਰ ਵੀ ਬੜਾ ਅੱਛਾ ਹੈ, ਗੁਲੂਕਾਰ ਬੜਾ ਅੱਛਾ ਹੈ, ਅਦਾਕਾਰ ਬੜਾ ਅੱਛਾ ਹੈ। ਔਰ ਕਾਰ ਅੱਲਾ ਨੇ ਤੁਹਾਨੂੰ ਵੀ ਦਿੱਤੀ, ਲੇਕਿਨ ਤੁਹਾਨੂੰ ਰੋਕਣੀ ਨਹੀਂ ਆਈ। ਉਹ ਕੀ ਬਕੂਆ ਸੀ? ਕਾਰ ਵਾਲਾ ਕੀ ਬਕੂਆ ਸੀ? ਉਹ ਬਕੂਆ ਉਸਤਾਦ ਜੀ ਇਹ ਹੋਇਆ ਕਿ ਮੈਂ ਮੋਟਰਸਾਈਕਲ ਤੋਂ ਅੱਲਾ ਨੇ ਮੈਨੂੰ ਗੱਡੀ ਦਿੱਤੀ ਹੈ। ਅੱਛਾ ਜੀ। ਤੇ ਮੈਂ ਸੋਚ ਇਹ ਰਿਹਾ ਕਿ ਮੈਂ ਕਿੱਡਾ ਬੀਲਾ ਲੱਗਾਂਗਾ। ਮੈਂ ਜਿਹਦੇ ਕੋਲ ਗੱਡੀ ਲਈ ਉਹਨੂੰ ਮੈਂ ਕਹਾਂ ਜੀ ਇੱਥੇ ਰੁਕੋ, ਮੈਂ ਬੰਦਾ ਲੈ ਕੇ ਆਉਣਾ। ਸ਼ਕੀਲ ਚੰਦ ਸਾਹਿਬ ਸਾਡੇ ਇੱਕ ਬਹੁਤ ਅੱਛੇ ਫਨਕਾਰ ਬਹੁਤ ਅੱਛੇ ਆਰਟਿਸਟ। ਉਹਨਾਂ ਮੈਨੂੰ ਕਿਹਾ ਮੈਂ ਤੈਨੂੰ ਆਪਣੀ ਗੱਡੀ ਤੇ ਸਿਖਾ ਦਿੰਦਾ। ਉਹ FX ਸੀ ਉਹਦੇ ਕੋਲ। ਉਹਨੇ ਮੈਨੂੰ ਮਹਿਫਲ ਥੀਏਟਰ ਕਿਹਾ ਚਲਾ। ਮੈਂ ਬਾਹਰ ਚਲਾਈ, ਉੱਥੇ ਬੰਦ ਵੀ ਹੋਈ। ਉਹਨੇ ਮੈਨੂੰ ਕਿਹਾ ਥੱਪੜ ਮਾਰਾਂਗਾ ਇੰਜ ਨਾ ਹੋਵੇ। ਸ਼ਾਰਟਕੱਟ ਇੱਕ ਗਰਾਊਂਡ 'ਚ ਲੈ ਗਏ, ਮੈਨੂੰ ਉੱਥੇ ਚਲਾਈ। ਹੁਣ ਮੈਨੂੰ ਉਸਤਾਦ ਜੀ ਨੇ ਕਿਹਾ ਇਹ ਰੇਸ ਹੈ ਤੇ ਇਹ ਕਲੱਚ ਹੈ, ਬ੍ਰੇਕ ਦਾ ਤੇ ਮੈਨੂੰ ਉਹਨੇ ਕਿਹਾ ਹੀ ਨਹੀਂ ਸੀ। ਅੱਛਾ। ਮੈਂ ਜਨਾਬ ਗੱਡੀ ਜਿੱਦਣ ਲੈਣ ਗਿਆ, ਮੈਨੂੰ ਡਰਾਈਵਰ ਨੇ ਕਿਹਾ ਬੈਠੋ ਜੀ ਨਾਲ। ਮਿਸਤਰੀ ਨੇ ਕਿਹਾ, ਮੈਂ ਬਹਿ ਗਿਆ। ਮੈਂ ਰਿਵਰਸ ਹੀ ਬਹੁਤ ਬੁਰਾ ਲਾਇਆ ਕਿ ਉਹਨਾਂ ਕਲੱਚ ਨਹੀਂ ਨੱਪਿਆ ਤੇ ਮੈਂ ਗਰਰ ਕਰਕੇ, ਉਹਨੇ ਕਿਹਾ ਇਸ ਤਰ੍ਹਾਂ ਨਹੀਂ, ਇਹਨੂੰ ਪੂਰਾ ਨੱਪਣਾ। ਖੈਰ ਮੈਂ ਰਿਵਰਸ ਲਾ ਕੇ ਇੱਕਦਮ ਗੱਡੀ, ਉਹਨੇ ਕਿਹਾ ਆਰਾਮ ਨਾਲ ਕੱਢੋ। ਮੈਂ ਆਰਾਮ ਨਾਲ ਗੱਡੀ ਕੱਢੀ। ਮੈਂ ਸਦਰ ਤੱਕ ਲੈ ਕੇ ਆਇਆ। ਮੇਰੇ ਉਸਤਾਦ ਨੇ ਮੈਨੂੰ ਕਿਹਾ ਗੁੱਡ, ਚੱਲ ਗਈ। ਹਾਂ ਤੂੰ ਅੱਗੇ ਵੀ ਲੈ ਜਾਏਗਾ। ਮੈਂ ਚਲਾ ਕੇ ਗੱਡੀ ਲੈ ਆਂਦੀ ਹੈ ਲਾਹੌਰ ਹੋਟਲ ਗੋਆਲ ਮੰਡੀ ਜਿੱਥੇ ਮੈਂ ਰਹਿਣਾ। ਮੈਂ ਉੱਥੇ ਘਰ ਆ ਗਿਆ, ਗੱਡੀ ਖਿਲਾਰਤੀ, ਬੱਚੇ ਵੀ ਖੁਸ਼ ਹੋ ਗਏ। ਰਾਤੀ ਸ਼ੋਅ 'ਤੇ ਵੀ ਚਲਾ ਗਿਆ, ਠੀਕ ਹੈ ਜੀ। ਤੀਸਰਾ ਦਿਨ ਹੈ ਤੇ ਮੈਂ ਪੈਟਰੋਲ ਪਵਾ ਕੇ ਨਿਕਲਿਆ ਨਾਸ ਥੀਏਟਰ ਤੋਂ। ਅੱਛਾ। ਤੇ ਮੈਂ ਫੋਨ ਮਿਲਾਇਆ ਤੇ ਉਹਨੇ ਕਿਹਾ ਰਕਮ ਨਹੀਂ ਹੈ। ਮੈਂ ਕਿਹਾ ਚਲੋ ਇੱਥੋਂ ਲੋਡ ਕਰਾ ਲੈਣਾ। ਉਹ ਪਹਿਲੇ ਗੇਅਰ 'ਚ ਗੱਡੀ ਸੀ ਤੇ ਕੰਨ ਨੂੰ ਮੇਰੇ ਫੋਨ ਸੀ ਤੇ ਇੰਜ ਮੈਂ ਮੋੜੀ। ਤੁਸੀਂ ਕਿੰਨਾ ਰਸ਼ ਟਿੱਕੀਆਂ ਵਾਲੇ ਕੋਲ? ਬਹੁਤ। ਸਭ ਵਿਹਲਾ ਹੋ ਗਿਆ ਸੀ। ਕੀ ਗੱਡੀ ਚੜ ਗਈ? ਦੌੜ ਗਏ ਸਾਰੇ। ਮੈਂ ਹੁਣ ਹੈਂਡਲ ਆਪਣੇ ਵੱਲ ਖਿੱਚ ਰਿਹਾ ਤੇ ਉਹਦੀ ਬ੍ਰੇਕ ਨਹੀਂ ਲਾ ਰਿਹਾ, ਹੈਂਡਲ ਖਿੱਚ ਰਿਹਾ ਤੇ ਰੇਸ ਦੇਈ ਜਾ। ਓਏ ਮੇਰੇ ਸਾਹਮਣੇ ਮੰਜੇ ਉੱਡ ਰਹੇ ਨੇ, ਬੰਦੇ ਦੌੜ ਰਹੇ ਨੇ। ਅਗਰ ਮੈਂ ਚੁੱਲ੍ਹੇ 'ਚ ਨਾ ਵੱਜਦਾ ਜਾ ਕੇ, ਮੈਂ PCO ਦੇ ਅੰਦਰ ਜਾਣਾ ਸੀ। ਮੌਕੇ ਦਾ ਇਹਦਾ ਦੌਰ ਸੀ ਉਦੋਂ।
ਡਜ਼ ਹੋ ਜਾਂਦਾ, ਦੁਨੀਆ ਇਧਰੋਂ ਦੌੜੀ ਬੱਟ ਕੜਾਈ ਤੋਂ ਇਹ ਉਹ। ਮੈਨੂੰ ਉਹਨਾਂ ਨੇ ਬਾਹਰ ਕੱਢਿਆ, ਮੇਰਾ ਦਿਲ ਵੀ ਕੀਤਾ ਆਪਣੇ ਸਿਰ 'ਚ ਕੋਈ ਚੀਜ਼ ਮਾਰ ਲਵਾਂ। ਫਿਰ ਮੈਂ ਕਿਹਾ ਇਹ ਚੌਂਕ ਹੈ, ਮੈਂ ਤੇ 8 ਸਾਲ ਤੋਂ ਇੱਥੇ ਰਹਿ ਰਿਹਾ, ਮੇਰਾ ਚੇਤਾ ਬਣ ਜਾਏਗਾ ਕਿ ਮੈਂ ਕਿਹਾ ਚੀਜ਼ ਮਾਰੀ ਆਪੇ। ਸਾਰੇ ਤਾਂ ਮੈਨੂੰ ਵੇਖ ਰਹੇ ਸੀ, ਜਾਂ ਲੰਗੜਾ ਹੋ ਜਾਵਾਂ ਬਾਹਰ ਨਿਕਲ ਕੇ। ਮੈਂ ਕਹਿੰਦਾ ਨਹੀਂ, ਉਹ ਮੈਂ ਬਾਹਰ ਆਇਆ, ਉਹ ਅੱਲਾ ਦਾ ਕਰਮ, ਇੱਕ ਬੰਦੇ ਨੇ ਕਿਹਾ ਆਮਦ ਰੰਗੀਲਾ ਹੈਗਾ। ਉਹ ਮੈਨੂੰ ਸਾਈਡ ਤੇ, ਹੁਣ ਨਾ ਭਾਜੀ ਕੋਈ 100-150 ਬੰਦਾ ਇੰਝ ਵੇਖ ਰਿਹਾ ਉੱਤੋਂ, ਚੋਰ ਬਿਠਾਇਆ ਹੁੰਦਾ ਮੈਨੂੰ ਇੰਝ ਕੁਰਸੀ ਤੇ ਬਿਠਾਇਆ। ਉਹ ਮੈਨੂੰ ਜਿਹਨੇ ਪਾਣੀ ਪਿਆ ਕਹਿੰਦਾ ਹੋਇਆ ਕੀ ਹੈ? ਮੈਂ ਕਿਹਾ ਕੱਲ ਲਈ ਆ ਚਲਾ ਰਹੇ ਤੇ ਕਹਿੰਦਾ ਬ੍ਰੇਕ। ਮੈਂ ਕਿਹਾ ਉਹ ਤੇ ਉਸਤਾਦ ਜੀ ਨੇ ਦੱਸੀ ਨਹੀਂ ਸੀ। ਲੱਗਣੀ ਕਿੱਥੇ? ਲੱਗਣੀ ਕਿੱਥੇ, ਮੈਨੂੰ ਨਹੀਂ, ਉਹਨਾਂ ਨੇ ਕਿਹਾ ਰੇਸ ਹੈ ਇਹ ਕਲੱਚ। ਕਿੰਨਾ ਜੀ ਤੁਹਾਡਾ ਖਰਚਾ? ਕਹਿੰਦਾ 14,000। ਮੈਂ ਕਿਹਾ ਮੈਂ ਰੋਜ਼ ਮਾਰ ਕੇ ਜਾਣਾ ਇਸੇ ਚੌਂਕ ਦੇ ਵਿੱਚ ਮੈਂ ਰਹਿਣਾ, ਮੈਂ ਬੰਦਾ ਪਾਵਾਂਗਾ ਵਿੱਚ, ਮੈਂ ਤੈਨੂੰ ਕੁਝ ਵੀ ਨਹੀਂ ਦੇਣਾ। ਉਹ 4,000 'ਚ ਗੱਲ ਮੁੱਕ ਗਈ। 1.5 ਸਾਲ ਬਾਅਦ ਮੈਂ ਉੱਥੇ ਗਿਆ ਸਰਦਾਰ ਸਾਹਿਬ, ਉੱਠ ਗਏ ਵਾਲੇ ਕੋਲ। ਹਾਂ ਸਾਰੇ ਉੱਠ ਕੇ ਪਰੇ ਪਰੇ ਨਿਕਲ ਗਏ। ਆ ਗਏ। ਹਾਂ ਆ ਗਿਆ, ਮੈਂ ਕਿਹਾ ਸਿੱਖ ਲਈਏ ਮੈਂ। ਅੱਛਾ ਜੀ, ਮਸਾ ਮਾਸ਼ਾਅੱਲਾ ਤੁਹਾਡੇ ਬੇਟਿਆਂ 'ਚੋਂ ਤੁਹਾਨੂੰ ਲੱਗਦਾ ਕਿ ਇਸ ਫੀਲਡ ਨੂੰ ਕਰੇਗਾ, ਜੁਆਇਨ ਕਰੇਗਾ? ਨਹੀਂ ਜੀ, ਕੋਈ ਬੇਟਾ ਵੀ ਨਹੀਂ? ਨਹੀਂ ਮੇਰੇ ਵੈਸੇ ਹੋਏਗਾ ਆਪਣੇ ਸ਼ੋਅ ਬਿਜ਼ ਦੇ ਨਾਲ ਹੀ, ਲੇਕਿਨ ਉਹ ਇਹ ਕੰਮ ਨਹੀਂ ਕਰਨਗੇ। ਜਿਵੇਂ ਮੇਰਾ ਵੱਡਾ ਮੁੰਡਾ ਹੈ ਨਾ, ਉਹਨੂੰ ਡੀਟਿੰਗ ਦਾ ਸ਼ੌਕ ਹੈ। ਅੱਛਾ, ਉਹਨੂੰ ਮੈਂ ਸੁੱਟ ਵੀ ਇਸ ਪਾਸੇ ਹੀ ਰਿਹਾ। ਠੀਕ ਹੈ। ਇੱਕ ਤੇ ਕੋ ਕੰਪਿਊਟਰ ਕੋਰਸ ਕਰਵਾ ਰਿਹਾ ਉਹਨੂੰ। ਅੱਛਾ ਜੀ। ਇਹ ਅਗਲੇ ਸਾਲ ਉਹ ਕਾਲਜ 'ਚ ਚੱਲ ਜਾਏਗਾ ਇਨਸ਼ਾਅੱਲਾ ਤਾਲਾ। ਤੇ ਛੋਟਾ ਜਿਹੜਾ ਹੈਗਾ ਹੈ, ਉਹਦੇ 'ਚ ਮੈਨੂੰ ਹਲਕੇ ਜਿਹੇ ਜਰਾਸੀਮ ਨਜ਼ਰ ਆਉਂਦੇ ਨੇ, ਲੇਕਿਨ ਉਹ ਇਹ ਹੈਗਾ ਕਿ ਉਹ ਗੱਲ ਕਰਾਚੀ ਟਾਈਪ ਕਰਦਾ ਹੈ। अच्छा, नहीं कोई गल नहीं, मतलब खराब होया होता है, किरली गिरी होती है, पाया ऊंचा होता है, वो इस तरह नहीं करता। कराची के सुपरस्टार ही हो गए। हाँ नहीं अच्छा करता है, लेकिन अजे ਉਹਨੂੰ ਸਮਝ ਨਾਲੇ ਉਹਦੀ ਸੋਚ ਕੁਛ ਹੋਰ ਹੈ। ਉਹ ਕਹਿੰਦਾ ਮੈਂ ਜਾ ਕੇ ਕੰਮ ਅਗਰ ਕੀਤਾ ਨਾ ਤੇ ਮੈਂ ਹਮਸਾਇਆ ਮੁਲਕ ਕਰਨਾ, ਮੈਂ ਇੱਥੇ ਨਹੀਂ ਕਰਨਾ। ठीक है, यानी अफगानिस्तान ਨਹੀਂ ਭਾਈ, यानी हमसाया मुल्क हिंदुस्तान। ਇੰਡੀਆ ਕਹਿ ਰਿਹਾ। ਉਹ ਕਹਿੰਦਾ ਮੈਂ ਉੱਥੇ ਜਾ ਕੇ ਮੈਂ ਉੱਥੇ ਕਪਲ ਸ਼ਰਮਾ ਦਾ ਸ਼ੋਅ ਕਰਨਾ, ਉਹਦੀ ਇਹੋ ਜੀ ਸੋਚ ਹੈ। अच्छा जी, ਤੇ ਹਜੇ ਤੇ ਫਿਲਹਾਲ ਕੋਸ਼ਿਸ਼ ਕਰ ਰਹੇ ਕਿ ਉਹ ਰੱਜ ਕੇ ਪੜ੍ਹ ਲੈ। ਚਲੋ ਅੱਲਾ ਕਰੇ ਬਿਲਕੁਲ ਉਹਨਾਂ ਦੀ ਤਾਲੀਮ ਤੇ ਤੁਸੀਂ ਗੌਰ ਕਰੋ। ਉਹਨਾਂ ਨੂੰ ਪੜ੍ਹਨਾ ਚਾਹੀਦਾ ਹੈ ਬੱਚਿਆਂ ਦੀ, ਨਾਲ ਨਾਲ ਆਪਣਾ ਜਦੋਂ ਜਵਾਨ ਹੋਣਗੇ ਉਹਨਾਂ ਦੀ ਬਦਲ ਜਾਏਗੀ, ਸੋਚ ਬਦਲ ਜਾਂਦੀ, ਤਬਦੀਲ ਹੋ ਜਾਂਦੀ। ਪਾਕਿਸਤਾਨ ਵਰਗਾ ਮੁਲਕ ਕਿਹੜਾ ਹੋਣਗੇ ਤੇ ਉਹ ਕਿਉਂਕਿ ਭਾਈ ਉਹਨੂੰ ਬੱਚੇ ਨੇ ਸਾਡਾ ਕੰਮ ਨਹੀਂ ਨਾ ਵੇਖਿਆ ਹੈ। ਹਾਂਜੀ ਹਾਂਜੀ, ਪਾਕਿਸਤਾਨ ਦਾ ਕੰਮ ਨਹੀਂ ਬਿਲਕੁਲ ਹਾਂਜੀ ਬਿਲਕੁਲ। ਹਮ ਸਭ ਤੁਸੀਂ ਮੌਲੇ ਜੱਟ ਦਾ ਇੱਕ ਗਾਣਾ ਬਣਾਇਆ। ਜੀ ਜੀ, ਉਹ ਕੀ ਸੀ? ਉਹ ਸਰਦਾਰ ਸਾਹਿਬ ਇਹ ਹੈਗਾ ਹੈ ਕਿ ਉਹ ਜਿਹੜੀ ਫਿਲਮ ਦੀ ਸਟੋਰੀ ਹੈ ਨਾ ਮੌਲਾ ਜੱਟ ਦੀ, ਉਹਨੂੰ ਮੈਂ ਰਿਦਮ 'ਚ ਲਿਆਂਦਾ ਬਸ। ਕਿਸ ਤਰ੍ਹਾਂ? ਜਿਵੇਂ ਕਿ ਮੈਂ ਅੰਗਰੇਜ਼ ਦਾ ਰੋਲ ਕਰ ਰਿਹਾ ਸੀ ਤੇ ਮੈਨੂੰ ਜ਼ਫਰੀ ਖਾਨ ਸਾਹਿਬ ਨੇ ਕਿਹਾ ਹਾਂ ਬਈ, ਵਾਜਿਦ ਖਾਨ ਨੇ ਕਿਹਾ ਹਾਂ ਬਈ, ਅਗਰ ਮੌਲਾ ਜੱਟ ਇਸੇ ਗੈਟਅਪ 'ਚ ਹੋਵੇ ਤਾਂ ਕੀ ਕਹੇਗਾ। ਤੇ ਉਹ ਮੈਂ ਸ਼ੁਰੂ ਕੁਝ ਹੋਰ ਕੀਤਾ ਸੀ। ਮੈਂ ਕਿਹਾ ਮੌਲੇ ਨੂੰ ਮੌਲਾ ਨਾ ਮਾਰੇ, ਮੌਲਾ ਨਹੀਂ ਮਾਰੇ। ਉਹ ਇੱਥੋਂ ਹੀ ਆਪੇ ਤੇਜ਼ ਹੋ ਗਿਆ। ਮੌਲੇ ਨੂੰ ਮੌਲਾ ਨਾ ਮਾਰੇ, ਮੌਲਾ ਨਹੀਂ ਮਾਰੇਦਾ, ਮੌਲਾ ਨਹੀਂ ਮਾਰੇਦਾ। ਮਲਕਾਂ ਦੇ ਪੋਤਰੇ ਮਾਰੇ, ਤੇਰੇ ਡੋਟਰੇ ਵੀ ਮਾਰ ਦੇਵਾਂਗਾ। ਮੌਲੇ ਨੂੰ ਮੌਲਾ ਨਾ ਮਾਰੇ, ਮੌਲਾ ਨਹੀਂ ਮਾਰੇਦਾ, ਮੌਲਾ ਨਹੀਂ ਮਾਰੇਦਾ। ਇਹਨੂੰ ਸਮਝਾ ਲੈ ਰੋਸ਼ਨਾ ਟਾ ਟਾ ਟਾ। ਮੌਲੇ ਨੂੰ ਮੌਲਾ ਨਾ ਮਾਰੇ, ਮੌਲਾ ਨਹੀਂ। ਉਹ ਚੰਨ ਦੀ 14 ਨੂੰ ਜੰਝ ਲੈ ਕੇ ਆਉਣੀ, ਰੋਟੀ ਕੱਟਣੀ ਨਹੀਂ ਚਾਹੀਦੀ। ਮੌਲੇ ਨੂੰ ਮੌਲਾ ਨਾ ਮਾਰੇ, 12 ਸੁੱਟੀਆਂ ਰੋਸ਼ਨਾ ਤੇਰੇ ਬਗੈਰ, ਜੱਟ ਅੱਡਾ ਰਹਿ ਗਿਆ। ਮੌਲੇ ਨੂੰ ਭਰਾ ਨੂੰ ਭੇਜ ਕੇ ਖੜਾ ਕੇ ਨਾ ਕਰਵਾ ਲਈ, ਉਹ ਕੱਲੀ ਰਹਿ ਜਾਵੇਂਗੀ ਜਾ। ਮੌਲੇ ਨੂੰ ਮੌਲਾ ਨਾ ਮਾਰੇ, ਮੌਲਾ। ਉਹ ਇਸ ਤਰ੍ਹਾਂ ਇਹ ਗਾਣਾ ਬਣਿਆ ਤੇ ਉਹ ਕਰਮ ਹੋਇਆ ਫਿਰ। ਅੱਛਾ ਜੀ, ਆਮਦ ਰੰਗੀਲਾ ਸਾਹਿਬ, ਤੁਸੀਂ ਆਪਣੇ ਚਾਹਣ ਵਾਲਿਆਂ ਨੂੰ ਕੋਈ ਪੈਗਾਮ ਦੇਣਾ ਚਾਹੋਗੇ? ਚਾਹਣ ਵਾਲਿਆਂ ਨੂੰ ਪੈਗਾਮ ਇਹ ਹੈ ਕਿ ਆਪਣੇ ਵੱਡਿਆਂ ਦਾ ਅਦਬ ਕਰੋ, ਛੋਟਿਆਂ ਦੇ ਨਾਲ ਪਿਆਰ ਕਰੋ, ਆਪਣੇ ਮਾਪੇ ਦਾ ਅਦਬ ਕਰੋ। ਇਹ ਗਿਵ ਐਂਡ ਟੇਕ ਹੈਗੀ ਹੈ। ਜਿਹੜਾ ਬੰਦਾ ਦੂਸਰੇ ਦੀ ਇੱਜ਼ਤ ਕਰ ਰਿਹਾ ਹੈ, ਉਹ ਅਗਰ ਸਮਝੇ ਤਾਂ ਆਪਣੀ ਕਰ ਰਿਹਾ। ਲਓ ਨਾਜ਼ਰੀਨ, ਸਾਡੇ ਨਾਲ ਸਨ ਅੱਜ ਹਮਦ ਰੰਗੀਲਾ ਸਾਹਿਬ। ਹਮਦ ਰੰਗੀਲਾ ਸਾਹਿਬ ਨੂੰ ਔਰ ਸਰਦਾਰ ਇਕਬਾਲ ਨੂੰ ਇਜਾਜ਼ਤ ਦਿਓ। ਇਨਸ਼ਾਅੱਲਾ ਫਿਰ ਕਿਸੇ ਸੋਹਣੇ ਤੇ ਵੱਖਰੇ ਜਿਹੇ ਫਨਕਾਰ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ। ਅੱਲਾ ਹਾਫਿਜ਼।